औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਬਾਬੂ ਸੰਫੀਦੁਰ ਰਹਿਮਾਨ ਜਾਂ ਹਾਜ਼ਰੀਨ ਕਰਾਮ। ਅੱਜ ਦੇ ਇਸ ਵਲੌਗ ਦੇ ਵਿੱਚ ਬੜਾ ਅਹਿਮ ਟਾਪਿਕ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੱਲ ਮਗਰਿਬ ਤੋਂ ਬਾਅਦ ਮਰਦਾਨ ਦੇ ਵਿੱਚ ਜਿਹੜਾ ਇੱਕ ਪੀਟੀਆਈ ਦੇ ਕਾਰਕੁਨ ਨੂੰ ਤੋਹੀਨੇ ਮਜ਼ਹਬ ਦਾ ਇਲਜ਼ਾਮ ਲਗਾ ਕੇ ਜਿਹੜਾ ਇਹ ਵਾਕਿਆ ਕਿਉਂ ਤੇ ਕਿੱਥੇ ਪੇਸ਼ ਆਇਆ, ਇਹ ਸਾਰੀ ਗੱਲਬਾਤ ਜਿਹੜੀ ਹੈ ਇਹ ਤੁਹਾਡੇ ਨਾਲ ਸਾਂਝੀ ਕਰਾਂਗੇ। ਨਾਜ਼ਰੀਨ कराम, कल ਜਿਹੜਾ चेयरमैन तरीके इंसाफ इमरान खान ने अदलिया ਦੇ ਨਾਲ ਇਜ਼ਹਾਰੇ ਯਕਜਹਿਤੀ ਵਾਸਤੇ ਪੂਰੇ ਮੁਲਕ ਦੇ ਵਿੱਚ ਕਾਲ ਦਿੱਤੀ ਸੀ ਤੇ ਇਸੇ ਸਿਲਸਿਲੇ ਦੇ ਵਿੱਚ ਮਰਦਾਨ ਦੇ ਵਿੱਚ ਵੀ ਜਿਹੜਾ ਸੀ ਪਾਕਿਸਤਾਨ ਤਰੀਕੇ इंसाफ ਨੇ ਚੀਫ ਜਸਟਿਸ ਦੇ ਇਜ਼ਹਾਰੇ ਯਕਜਹਿਤੀ ਵਾਸਤੇ ਰੈਲੀ ਕੱਢੀ ਸੀ। ਉੱਥੇ ਹੁਣ ਰੈਲੀ ਦੇ ਇਖਤਤਾਮ ਦੇ ਉੱਤੇ ਜਿਸ ਟਾਈਮ ਦਵਾ ਕਰਵਾਈ ਗਈ ਹੈ, ਇਹ ਦਵਾ ਕਰਵਾਈ ਸੀ ਨਿਗਾਰ ਨਾਮੀ ਜਿਹੜਾ ਸੀ ਇੱਕ ਮੌਲਵੀ ਨੇ ਤੇ ਉਸ ਦਵਾ ਦੇ ਵਿੱਚ ਜਿਹੜਾ ਸੀ ਉਹਨਾਂ ਨੇ ਇਮਰਾਨ ਖਾਨ ਦੇ ਬਾਰੇ ਦੇ ਵਿੱਚ ਐਸੇ ਅਲਫਾਜ਼ ਅਦਾ ਕੀਤੇ ਕਿ ਨਾਉਜ਼ ਬਿल्ला ਅਸਤਗਫਿरुल्लाह ਕਿ ਇਮਰਾਨ ਖਾਨ ਨੂੰ ਜਿਹੜਾ ਉਹਨਾਂ ਨੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਨਾਲ ਜਿਹੜਾ ਤਸ਼ਬੀਹ ਦਿੱਤੀ ਤੇ ਉਸ ਰੈਲੀ ਦੇ ਵਿੱਚ ਮੌਜੂਦ ਲੋਕ ਜਿਹੜੇ ਸੀ ਉਹ ਗੁੱਸੇ ਦੇ ਵਿੱਚ ਆ ਗਏ ਤੇ ਉਹਨਾਂ ਨੇ ਜਿਹੜਾ ਸੀ ਉੱਥੇ ਜਿਹੜਾ ਉਸ ਬੰਦੇ ਦਾ ਗਹਿਰਾਓ ਕੀਤਾ। ਹਾਲਾਂਕਿ ਇਸ ਰੈਲੀ ਦੇ ਵਿੱਚ ਜਿਸ ਟਾਈਮ ਨਗਾਰ ਨਾਮੀ ਜਿਹੜਾ ਬੰਦਾ ਸੀ ਉਹ ਦਵਾ ਕਰਵਾ ਰਿਹਾ ਸੀ ਤੇ ਉਸ ਦੇ ਨਾਲ ਸਾਵਲਦੀਰ ਯੂਨੀਅਨ ਕੌਂਸਲ ਦਾ ਸਾਬਕ ਜਿਹੜਾ ਨਾਜ਼ਮ ਹੈ ਉਹ ਖਲੋਤਾ ਸੀ ਤੇ ਉਹਨੇ ਜਿਹੜਾ ਉਹਨੂੰ ਖਾਮੋਸ਼ ਕਰਾਉਣ ਦੀ ਕੋਸ਼ਿਸ਼ ਵੀ ਕੀਤੀ। ਨਗਾਰ ਨਾਮੀ ਬੰਦੇ ਦੇ ਤਰਫੋਂ ਦਵਾ ਤੋਂ ਬਾਅਦ ਜਿਹੜਾ ਕਿ ਉੱਥੇ ਜਿਹੜੇ ਜਿਤਨੇ ਮੁਜ਼ਾਹਿਰੀਨ ਸੀ ਉਹ ਮੁਤਸ਼ਲ ਹੋ ਗਏ ਤੇ ਉਹਨਾਂ ਨੇ ਜਿਹੜਾ ਸੀ ਨਗਾਰਨਾਮੀ ਬੰਦੇ ਨੂੰ ਜਿਹੜਾ ਘੇਰਨਾ ਸ਼ੁਰੂ ਕਰ ਦਿੱਤਾ ਤੇ ਕਮੋ ਬੇਸ਼ ਜਿਹੜੇ 400-500 ਬੰਦੇ ਸੀ ਤੇ ਉਹ ਘੇਰ ਕੇ ਜਿਹੜਾ ਨਗਾਰਨਾਮੀ ਬੰਦੇ ਨੂੰ ਜਿਹੜਾ ਇੱਕ ਤੰਗ ਗਲੀ ਦੇ ਵਿੱਚ ਲੈ ਆਏ, ਜਿੱਥੇ ਜਿਹੜਾ ਨਗਾਰਨਾਮੀ ਬੰਦੇ ਦੇ ਉੱਤੇ ਉਹਨਾਂ ਨੇ ਡੰਡਿਆਂ ਦੇ ਨਾਲ ਤੇ ਠੁੱਡਿਆਂ ਦੇ ਨਾਲ ਜਿਹੜਾ ਹਮਲਾ ਕੀਤਾ ਤੇ ਉਸ ਟਾਈਮ ਤੱਕ ਜਿਹੜਾ ਇਸ ਨੂੰ ਮਾਰਦੇ ਰਹੇ ਕਿ ਜਦੋਂ ਤੱਕ ਜਿਹੜਾ ਉਹ ਮਰ ਨਹੀਂ ਗਿਆ। ਇਸ ਦੌਰਾਨ ਜਿਹੜਾ ਪੁਲਿਸ ਵੀ ਉੱਥੇ ਪਹੁੰਚੀ ਤੇ ਪੁਲਿਸ ਨੇ ਜਿਹੜਾ ਲੋਕਾਂ ਨੂੰ ਜਿਹੜਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ, ਮਗਰ ਇੱਕ ਮਜ਼ਹਬ ਦਾ ਵਾਕਿਆ ਸੀ ਤੇ ਜਿਸ ਦੇ ਵਜ੍ਹਾ ਤੋਂ ਜਿਹੜਾ ਸੀ ਲੋਕ ਬਹੁਤ ਜ਼ਿਆਦਾ ਮੁਤਸ਼ਲ ਸੀ ਤੇ ਉਹਨਾਂ ਨੇ ਪੁਲਿਸ ਦੀ ਪਰਵਾਹ ਕੀਤੇ ਬਗੈਰ ਜਿਹੜਾ ਉਸ ਬੰਦੇ ਨੂੰ ਅੰਜਾਮ ਤੇ ਪਹੁੰਚਾ ਦਿੱਤਾ। ਨਾਜ਼ਰੀਨ ਕਰਾਮ, ਅਸਲ ਮੁੱਦਾ ਜਿਹੜਾ ਉਹ ਇਹ ਕਿ ਜਿਹੜਾ ਪਾਕਿਸਤਾਨ ਦੀ ਜਿਹੜੀ ਸਿਆਸਤ ਹੈ ਉਹ ਇਸ ਨੈਜ ਤੇ ਪਹੁੰਚ ਚੁੱਕੀ ਹੈ ਕਿ ਨਾਉਜ਼ ਬਿल्ला ਜਿਹੜਾ ਕਿ ਪਾਕਿਸਤਾਨ ਦੇ ਸਿਆਸੀ ਜਮਾਤਾਂ ਦੇ ਰਹਿਨੁਮਾਵਾਂ ਨੂੰ ਉਹ ਜਿਹੜਾ ਅਜ਼ੀਮ ਹਸਤੀਆਂ ਦੇ ਨਾਲ ਜਿਹੜਾ ਜੋੜਿਆ ਜਾ ਰਿਹਾ ਤੇ ਇਹ ਜਿਤਨੇ ਇਸ ਤੋਂ ਪਹਿਲੇ ਵੀ ਤੁਸੀਂ ਜਿਹੜਾ ਕਈ ਵਾਕਿਆ ਜਿਹੜੇ ਨੇ ਉਹ ਸੁਣ ਚੁੱਕੇ ਨੇ ਕਿ ਜਿਹਦੇ ਵਿੱਚ ਜਿਹੜਾ ਮੁਸਲਿਮ ਲੀਗ ਨੂਨ ਹੋਵੇ ਜਾਂ ਉਹ ਤਰੀਕੇ ਇਨਸਾਫ ਹੋਵੇ, ਇਹ ਆਪਣੇ ਲੀਡਰਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਨੇ ਕਿ ਨਾਉਜ਼ ਬਿल्ला ਜਿਸ ਤਰ੍ਹਾਂ ਜਿਹੜਾ ਕਿ ਉਹ ਇੱਕ ਬਹੁਤ ਮੁਕੱਦਸ ਹਸਤੀ ਹੈ ਤੇ ਮਾਜ਼ੀ ਦੇ ਵਿੱਚ ਜਿਹੜਾ ਪਾਕਿਸਤਾਨ ਤਰੀਕੇ ਇਨਸਾਫ ਦੇ ਤਰਜ਼ੇ ਅਮਲ ਦੀ ਵਜ੍ਹਾ ਤੋਂ ਲੋਕ ਜਿਹੜੇ ਨੇ ਉਹ ਆਪਸ ਦੇ ਵਿੱਚ ਜਿਹੜਾ ਆਪਣੇ ਰਿਸ਼ਤੇਦਾਰੀਆਂ ਉਹਨਾਂ ਨਾਲ ਕਦਾ ਤਾਲੁਕ ਕਰ ਲਿਆ, ਲੜਾਈ ਝਗੜੇ ਹੋਏ ਤੇ ਇਸ ਦੇ ਉੱਤੇ ਜਿਹੜਾ ਇਹ ਪਾਕਿਸਤਾਨੀ ਸਿਆਸਤਦਾਨਾਂ ਨੂੰ ਗੌਰ ਕਰਨਾ ਪਏਗਾ ਕਿ ਉਹ ਮਾਸ਼ਰੇ ਨੂੰ ਕਿਸ ਤਰਫ ਲੈ ਕੇ ਜਾ ਰਹੇ ਨੇ ਤੇ ਕਿਉਂਕਿ ਪਾਕਿਸਤਾਨ ਦਾ ਮਾਸ਼ਰਾ ਜਿਹੜਾ ਉਹ ਇੱਕ ਇੰਤਹਾਈ ਪਸਤੀ ਦਾ ਸ਼ਿਕਾਰ ਹੈ। ਲੋਕਾਂ ਕੋਲੋਂ ਜਿਹੜਾ ਉਹ ਇਲਮ ਨਾ ਹੋਣ ਦੀ ਵਜ੍ਹਾ ਤੋਂ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਵਾਕਿਆ ਸਾਹਮਣੇ ਆ ਰਹੇ ਸੀ। ਨਗਾਰਨਾਮੀ ਬੰਦੇ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਬਜਾਏ ਜਿਹੜਾ ਕਿ ਉਸ ਬੰਦੇ ਨੇ ਉਹਨਾਂ ਨੂੰ ਮਾਰ ਦਿੱਤਾ ਹੈ। ਆਖਰੀ ਜਿਹੜਾ ਵਕਤ ਤੱਕ ਇਹ ਇਤਲਾਤ ਸਾਹਮਣੇ ਆ ਰਹੀਆਂ ਨੇ ਕਿ ਪੁਲਿਸ ਨੇ ਜਿਹੜਾ ਉਸ ਬੰਦੇ ਦੀ ਜਿਹੜੀ ਲਾਸ਼ ਹੈ ਉਹ ਪੋਸਟਮਾਰਟਮ ਵਾਸਤੇ ਹਸਪਤਾਲ ਮੁੰਤਕਿਲ ਕਰ ਦਿੱਤੀ ਹੈ ਤੇ DPO ਜਿਹੜੇ ਨੇ ਮਰਦਾਨ ਨੇ ਉਹਨਾਂ ਨੇ ਜਿਹੜਾ ਨਗਾਰਨਾਮੀ ਬੰਦੇ ਦੇ ਅਹਿਲੇ ਖਾਨਾ ਨਾਲ ਰਾਬਤਾ ਕੀਤਾ ਤੇ ਇਸ ਟਾਈਮ ਜਿਹੜਾ ਹੈ ਨਾ ਮਰਦਾਨ ਦੇ ਹਾਲਾਤ ਜਿਹੜੇ ਇੰਤਹਾਈ ਕਸ਼ੀਦਾ ਨੇ। ਇਸ ਦੇ ਨਾਲ ਹੀ ਬਾਬੂ ਸੰਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ ਪੰਜਾਬੀ ਨਿਊਜ਼ ਚੈਨਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ। ਅੱਲਾ ਨਿਗਹਿਬਾਨ।